असलामुअलैकुम गुड मॉर्निंग सोनियो गुड मॉर्निंग। लो भी यूके ਦਾ ਗਰਮ ਤਰੀਨ ਦਿਨ ਅੱਜ ਤੁਸੀਂ ਦੇਖ ਲਵੋ। ਅੱਜ यूके ਵਿੱਚ ਹੌਟੈਸਟ ਡੇ ਆ ਗਿਆ ਵੇ ਕਿ ਸਭ ਤੋਂ ਜ਼ਿਆਦਾ ਗਰਮੀ ਅੱਜ ਦੇ ਦਿਨ ਪੈਣੀ ਹੈ ਕਿ ਅੱਗੇ ਸ਼ਾਇਦ ਮੌਸਮ ਬਦਲ ਜਾਵੇ, ਲੇਕਿਨ ਮਹਿਕਮਾ ਮੌਸਮੀਆਤ ਦੇ ਮੁਤਾबिक ਅੱਜ ਗਰਮ ਤਰੀਨ ਦਿਨ ਹੈ यूके ਦਾ। ਤੇ ਬਈ ਸਾਰੇ ਹਾਲਾ ਲਾਲਾ ਮਚੀ ਪਈ ਹੈ, ਸਾਰੇ ਕੋਈ ਕੁਲਫੀਆਂ ਖਾ ਰਿਹਾ ਹੈ, ਆਈਸਕ੍ਰੀਮ ਵਾਲੀ ਗਾੜੀ ਵੀ ਫਿਰਦੀ ਪਈ ਹੈ ਜਗ੍ਹਾ ਜਗ੍ਹਾ। ਬੱਚਿਆਂ ਦੀ ਛੁੱਟੀਆਂ ਨੇ ਤੇ ਬੱਚੇ ਆਈਸ ਲੌਲੀ ਤੇ ਆਈਸਕ੍ਰੀਮ ਔਰ ਮਸ਼ਰੂਬਾਤ ਤੋਂ ਲੁਤਫਅੰਦੋਜ਼ ਹੋ ਰਹੇ ਨੇ। ਤੇ ਅੱਜ ਬੜਾ ਸਖਤ ਜਿਹੜਾ ਵੇ ਧੁੱਪ ਨਿਕਲੀ ਹੋਈ ਹੈ ਸਾਡੇ ਵਾਸਤੇ। ਤੇ ਖੈਰ ਬਹੁਤ ਜ਼ਿਆਦਾ ਗਰਮੀ ਨਹੀਂ ਹੈ, ਅਸੀਂ ਤੇ ਇਹਨੂੰ ਵੀ ਕਹਿੰਦੇ ਪਏ ਹਾਂ ਕਿ ਬਈ ਬੜਾ ਚੰਗਾ ਮੌਸਮ ਹੈ। ਤੇ ਪਰ ਜਿਹੜੇ ਇੱਥੇ ਦੇ ਜੰਮਪਲ ਬੱਚੇ ਨੇ, ਖਾਸ ਕਰ ਜਿਵੇਂ ਯੂਸਫ ਮੁਸਤਫਾ ਰਾਫੇ ਸੇਜ ਦੇ ਬੱਚੇ ਔਰ ਮੁਸਤਫਾ ਬਕੌਲ ਮੁਸਤਫਾ ਦੇ, ਕਿ ਮੈਂ ਇੱਥੇ ਦਾ ਬੋਰਨ ਆ ਬਈ, ਮੈਨੂੰ ਪਤਾ ਇੱਥੇ ਦੇ ਵੈਦਰ ਦਾ, ਮੈਂ ਇੱਥੇ ਦਾ ਬੋਰਨ ਆ, ਮੈਨੂੰ ਪਤਾ ਵੇ। ਤੇ ਉਹ ਇੱਥੇ ਦੇ ਬੋਰਨ ਬੱਚਿਆਂ ਨੂੰ ਬਹੁਤ ਗਰਮੀ ਲੱਗ ਰਹੀ ਹੈ। ਅੱਜ ਗਰਮ ਤਰੀਨ ਦਿਨ ਨੇ ਔਰ ਸੂਰਜ ਬਈ ਐਸੀਆਂ ਚਮਕਾਂ ਪਿਆ ਮਾਰਦਾ ਵੇ, ਦੇਖੋ ਤੁਸੀਂ ਐਸਾ ਸੂਰਜ, ਬਿਲਕੁਲ ਕੜਾਕੇ ਵਾਲੀ ਧੁੱਪ ਜਿਹੜੀ ਹੁੰਦੀ ਹੈ ਨਾ, ਉਹ ਨਿਕਲੀ ਹੋਈ ਹੈ। ਅਸੀਂ ਵੀ ਨਿਕਲ ਆਏ ਹਾਂ ਜੀ ਗਲਾਸਿਸ ਪਾ ਕੇ ਤੇ ਹਿਫਾਜ਼ਤੀ ਇਕਦਾਮਾਤ ਦੇ ਨਾਲ ਬਾਹਰ ਨਿਕਲ ਆਏ ਹਾਂ ਕਿ ਚਲੋ ਇੱਥੇ ਹੀ ਤੁਹਾਡੇ ਨਾਲ ਮੈਂ ਗੱਲਬਾਤ ਕਰ ਲਵਾਂ। ਅੰਦਰ ਬੱਚਿਆਂ ਨੇ ਬੜਾ ਤੇਜ਼ ਆਵਾਜ਼ ਵਿੱਚ ਲਾਈ ਹੋਈ ਸੀ, ਉਹ ਟੈਬਲੇਟ ਆਪਣੀ ਲਾ ਕੇ ਬੈਠੇ ਨੇ। ਇੱਕ ਕਮਰੇ 'ਚ ਯੂਸਫ ਬੈਠਾ ਹੈ, ਇੱਕ 'ਚ ਮੁਸਤਫਾ ਔਰ ਉਹ ਬੈਠੇ ਨੇ। ਮੈਨੂੰ ਸਮਝ ਨਹੀਂ ਆ ਰਹੀ ਸੀ, ਮੈਂ ਕਿਹਾ ਚਲੋ ਧੁੱਪ 'ਚ ਚਲੀਏ ਤੇ ਟੋਪਾ ਪਾ ਲਈਏ ਸਿਰ ਦੇ ਉੱਤੇ। ਤੇ धूप में निकला न करो रूप की रानी, गोरा रंग काला न पड़ जाए। ਤੇ ਧੁੱਪ 'ਚ ਨਿਕਲ ਆਏ ਹਾਂ ਅਸੀਂ। ਇਹ ਚਸ਼ਮਾ ਤੁਸੀਂ ਵੀ ਦੇਖੀ ਹੋਣੀ ਹੈ ਪਿਛਲੀ ਵੀਡੀਓਜ਼ ਵਿੱਚ, ਕੋਈ ਇੱਕ ਮਹੀਨਾ ਪਹਿਲੇ ਦੀ, ਸ਼ਾਇਦ 1.5 ਮਹੀਨਾ ਹੋ ਗਿਆ, ਅਸੀਂ ਪ੍ਰਾਈਮਾਰਕ ਤੋਂ ਲਿਆ ਸੀ ਤੇ ਬੜਾ ਚੰਗਾ ਲੱਗਿਆ ਸੀ। ਤੇ ਉਸ ਤੋਂ ਬਾਅਦ ਪਾਉਣ ਦਾ ਮੌਕਾ ਹੀ ਨਹੀਂ ਆਇਆ। ਮੌਕਾ ਤੇ ਕਈ ਦਫਾ ਧੁੱਪ ਨਿਕਲੀ ਹੈ, ਮੈਨੂੰ ਯਾਦ ਹੀ ਨਹੀਂ ਰਹਿੰਦਾ ਸੀ, ਪਰ ਅੱਜ ਖਾਸੀ ਤੇਜ਼ ਧੁੱਪ ਹੈ ਨਾ, ਅਸੀਂ ਕਿਹਾ ਚਲੋ ਬਈ ਅੱਜ ਪਾਉਂਦੇ ਹਾਂ ਅਸੀਂ ਕੱਢ ਕੇ ਤੇ ਇਹਨੂੰ ਇਹਦਾ ਵੀ ਇਫਤਤਾਹ ਕਰੀਏ, ਬਿਸਮਿਲ੍ਲਾ ਕਰੀਏ ਦੀ। ਤੇ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਵੇਚ ਕੇ ਕਹਿੰਦੇ ਨੇ ਮੈਂ ਪਰਸੋਂ ਜਿਹੜਾ ਕੱਲ੍ਹ ਅਸੀਂ ਬੜਾ ਬਿਜ਼ੀ ਰਹੇ ਕਿਉਂਕਿ ਪੈਕਿੰਗ ਵਗੈਰਾ ਵੀ ਚੱਲ ਰਹੀ ਹੈ ਔਰ ਨਾਲ ਨਾਲ ਮਿਲਣ ਜੁਲਣ ਦਾ ਸਿਲਸਿਲਾ ਵੀ ਬੜਾ ਚੱਲ ਰਿਹਾ। ਅੱਜ ਵੀ ਸਾਡੇ ਇੱਕ ਫੈਮਿਲੀ ਫਰੈਂਡ ਆਏ ਸਨ ਕਿਉਂਕਿ ਯੂਸਫ ਵਾਲੇ ਵਾਪਸ ਜਾ ਰਹੇ ਨੇ ਕਤਰ, ਤੇ ਇਸ ਵਜ੍ਹਾ ਨਾਲ ਮਿਲਣ ਵਾਸਤੇ ਆਏ ਸਨ। ਕੱਲ੍ਹ ਵੀ ਇਸ ਤਰ੍ਹਾਂ ਹੀ ਹੋ ਗਿਆ ਕਿ ਸਾਨੂੰ ਫਿਰ ਮੈਨੂੰ ਟਾਈਮ ਨਹੀਂ ਮਿਲਿਆ ਕਿ ਮੈਂ ਆਪਣਾ ਵਲੌਗ ਬਣਾਉਂਦੀ। ਮੇਰੇ ਕੋਲ ਕਤਰ ਦਾ ਇੱਕ ਪਿਆ ਸੀ, ਇੱਕ ਦੋ ਟੋਟੇ ਹਲੇ ਹੋਰ ਵੀ ਪਏ ਨੇ ਕਿ ਅਸੀਂ ਮੁਖਤਲਿਫ ਮਾਲਸ ਵਿੱਚ ਗਏ, ਕਤਰ ਟੂਰ ਕੀਤਾ ਔਰ ਉੱਥੇ ਮੁਖਤਲਿਫ ਹੋਰ ਜਗ੍ਹਾ 'ਤੇ ਗਏ ਅਸੀਂ। ਉਹ ਮੇਰੇ ਕੋਲ ਪਿਆ ਸੀ, ਮੈਂ ਕਿਹਾ ਚਲੋ ਨਾਗਾ ਨਾ ਹੋ ਜਾਵੇ, ਕਿ ਨਾਗਾ ਹੋਣ ਦੇ ਨਾਲ ਥੋੜ੍ਹਾ ਮੇਰੇ ਚੈਨਲ 'ਤੇ ਉਹ ਹੋ ਜਾਂਦਾ, ਗਰੋ ਕਰਨ 'ਚ ਜ਼ਰਾ ਮੁਸ਼ਕਿਲ ਹੁੰਦਾ ਵੀ, ਉਸ ਹਿਸਾਬ ਦੇ ਨਾਲ ਫਿਰ ਮੈਂ ਉਹ ਜਿਹੜਾ ਲਾ ਦਿੱਤਾ ਕਿ ਚਲੋ ਠੀਕ ਹੈ, ਕੱਲ੍ਹ ਇਸ ਤਰ੍ਹਾਂ ਹੋ ਗਿਆ ਗੁਜ਼ਾਰਾ। ਤੇ ਇਸ ਤਰ੍ਹਾਂ ਫਿਰ ਮੈਂ ਕੀ ਕਹਿੰਦੇ ਨੇ, ਉਹ ਜਦੋਂ ਕਤਰ ਦਾ ਲਾਇਆ ਵਲੌਗ, ਉਸ ਤੋਂ ਪਹਿਲੇ ਉਹ ਵਲੌਗ ਲਾਉਣ ਤੋਂ ਪਹਿਲੇ ਮੈਂ ਕਮੈਂਟ ਪੜ੍ਹਿਆ ਰੂਬੀ ਦਾ। ਰੂਬੀ ਨੇ ਉੱਥੋਂ ਲਿਖਿਆ ਕਿ ਵੀ ਤੁਸੀਂ ਸਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਸ਼ੁਕਰੀਆ ਵੀ ਸ਼ੁਕਰੀਆ ਸ਼ੁਕਰੀਆ। ਤੇ ਅਸੀਂ ਇਹ ਰੱਖਾਂਗੇ ਕਿੱਥੇ ਤੁਹਾਡੀਆਂ ਇੰਨੀਆਂ ਮੁਹੱਬਤਾਂ, ਸਾਡੇ ਕੋਲ ਤਾਂ ਜਗ੍ਹਾ ਹੀ ਹੈ ਨਹੀਂ, ਇੰਨੀ ਥਾਂ ਹੀ ਹੈ ਨਹੀਂ ਕਿ ਤੁਹਾਡੀਆਂ ਮੁਹੱਬਤਾਂ ਅਸੀਂ ਸਾਂਭ ਲਵਾਂਗੇ। ਤੇ ਮੇਰਾ ਬਹੁਤ ਸ਼ੁਕਰੀਆ ਰੂਬੀ ਤੁਹਾਡਾ। ਰੂਬੀ ਨੇ ਮੈਨੂੰ ਲਿਖਿਆ ਕਿ ਮੈਨੂੰ ਆਪਣਾ ਇੱਕ ਨੰਬਰ ਅਗਰ ਹੈਗਾ ਤਾਂ ਦਵੋ, ਕੋਈ ਵਟਸਐਪ ਨੰਬਰ ਹੈ ਤਾਂ ਦਵੋ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੈਂ ਕਿਹਾ ਚਲੋ ਜੀ ਠੀਕ ਹੈ। ਹੁਣ ਮੈਨੂੰ ਸਮਝ ਨਹੀਂ ਆ ਰਿਹਾ, ਅਗਰ ਤੁਸੀਂ ਰੂਬੀ ਇੰਸਟਾ ਦੇ ਉੱਪਰ ਹੈਗੇ ਹੋ ਜਾਂ ਫੇਸਬੁੱਕ 'ਤੇ ਫਿਰ ਮੈਨੂੰ ਦੱਸੋ, ਤੁਸੀਂ ਯੈਸ ਜਾਂ ਨੋ ਲਿਖਿਓ ਕਿ ਤੁਸੀਂ ਹੈਗੇ ਹੋ। ਤਾਂ ਉੱਥੇ ਫਿਰ ਮੈਂ ਤੁਸੀਂ ਆਪਣੀ ਆਈਡੀ ਲਿਖ ਦਿਓ ਤੇ ਮੈਂ ਫਿਰ ਉੱਥੇ ਤੁਹਾਨੂੰ ਜੁਆਇਨ ਕਰ ਲਾਂਗੀ, ਜਾਂ ਤੁਸੀਂ ਮੈਨੂੰ ਕਰ ਲਈਓ ਇਸ ਤਰ੍ਹਾਂ, ਤੇ ਅਸੀਂ ਫਿਰ ਗੱਲ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਸਿਲਸਿਲਾ ਚੱਲਿਆ। ਰੂਬੀ ਨੇ ਕਿਹਾ ਕਿ ਵੀ ਮੈਨੂੰ ਬੜਾ ਚੰਗਾ ਲੱਗਦਾ ਵੇ, ਮੁਸਤਫਾ ਵਾਸਤੇ ਵੀ ਬੜੀਆਂ ਉਹਨਾਂ ਨੇ ਦੁਆਵਾਂ ਲਿਖੀਆਂ ਔਰ ਉਹਨਾਂ ਨੇ ਕਿਹਾ ਕਿ ਕਤਰ ਜਿਹੜਾ ਅਸੀਂ ਜਿਹੜਾ ਨਾ ਕਤਰ ਰਹੇ ਹਾਂ, ਕਾਫੀ ਅਰਸਾ ਅਸੀਂ ਕਤਰ ਰਹੇ ਔਰ ਫਿਰ ਮੈਂ ਇੱਥੇ ਆ ਗਈ ਹਾਂ। ਮੇਰੇ ਪੇਰੈਂਟਸ ਕਾਫੀ ਅਰਸਾ ਉੱਥੇ ਰਹੇ ਤੇ ਕਤਰ ਜਿਹੜਾ ਵੀ, ਕੱਲ੍ਹ ਫਿਰ ਉਹਨਾਂ ਨੇ ਲਿਖਿਆ ਕਿ ਤੁਸੀਂ ਤਾਂ ਮੈਨੂੰ ਹੈਰਾਨ ਕਰ ਦਿੱਤਾ, ਉਹ ਤੁਸੀਂ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ ਵੇ, ਕਿ ਮੈਂ ਇੰਨੀ ਹੈਰਾਨ ਹੋ ਗਈ ਹਾਂ। ਹੈਰਾਨ ਨੂੰ ਹਰਿਆਣ ਵੀ ਕਦੀ ਕਦੀ ਕਹਿ ਦਿੰਦੇ ਆ। ਤੇ ਵੀ ਤੁਸੀਂ ਮੈਂ ਬੜੀ ਹੈਰਾਨ ਹੋ ਗਈ ਹਾਂ, ਤੁਸੀਂ ਮੈਨੂੰ ਹੈਰਾਨ ਕੀਤਾ ਕਿ ਤੁਸੀਂ ਕਤਰ ਵਿੱਚ ਰਹਿੰਦੇ ਹੋ, ਕਿ ਤੁਸੀਂ ਉਹ ਵਲੌਗ ਲਾਇਆ। ਮੈਂ ਫੈਸਟਿਵ ਮਾਲ ਦਾ ਲਾਇਆ ਸੀ ਜਿਹੜਾ ਇੱਕ ਟੁਕੜਾ। ਤੇ ਰੂਬੀ ਮੈਂ ਜਿਨ੍ਹਾਂ ਦਿਨਾਂ 'ਚ ਕਤਰ ਗਈ ਸਾਂ, 7 ਮਹੀਨੇ ਪਹਿਲੇ ਮੈਂ ਕਤਰ ਵਿੱਚ ਹੀ ਸਾਂ ਔਰ ਉੱਥੇ ਫਿਰ ਮੈਂ 1 ਮਹੀਨਾ ਰਹੀ।
फिर मैं पाकिस्तान चली गई, फिर वापसी तो फिर मैं 1 महीना रही। तो इस तरह 2 दफ़ा मैं कतर गई हाँ, क्योंकि यूसुफ और मुस्तफ़ा और याहिया कतर ही होंदे ने। पहले इत्थे इसी घर 'च ही रहिंदे सन, सारे असीं इत्थे रहिंदे सां। फिर यूसुफ दे पापा, मुस्तफ़ा दे पापा एक डॉक्टर ने, ਉਹਨਾਂ ਨੂੰ ਉੱਥੇ ਜੌਬ ਮਿਲ ਗਈ ਅਤੇ ਉਹ ਮਤਲਬ ਆਫਰ ਆ ਗਈ, ਜੌਬ ਆਫਰ। ਅਤੇ ਇਹਨਾਂ ਨੇ ਜਾ ਕੇ ਦੇਖਿਆ ਕਿ ਅਸੀਂ ਦੇਖੀਏ ਕਿ ਸਾਨੂੰ ਕੈਸਾ ਲੱਗਦਾ, ਅਗਰ ਸਾਨੂੰ ਅੱਛਾ ਲੱਗੇਗਾ ਅਤੇ ਅਸੀਂ ਕੀ ਕਹਿੰਦੇ ਨੇ ਉੱਥੇ ਸਟੇ ਕਰ ਲਾਂਗੇ, ਵਰਨਾ ਅਸੀਂ 3 ਮਹੀਨੇ ਦੇ ਪੀਰੀਅਡ ਵਿੱਚ ਵਾਪਸ ਆ ਜਾਵਾਂਗੇ। ਕਿਉਂਕਿ ਜਦੋਂ ਵਰਲਡ ਕੱਪ ਹੋਇਆ, ਵਰਲਡ ਕੱਪ ਹੋਣ ਤੋਂ ਬਾਅਦ ਕਤਰ ਇੱਕਦਮ ਮੰਜ਼ਰ ਆਮ 'ਤੇ ਆਇਆ। ਦੁਨੀਆ 'ਚ ਜਿਹੜੇ ਲੋਕ ਨਹੀਂ ਵੀ ਜਾਣਦੇ ਸਨ, ਉਹ ਕਤਰ ਨੂੰ ਬੜਾ ਲੋਕਾਂ ਨੇ ਪਸੰਦ ਕੀਤਾ, ਉਹਨਾਂ ਦੇ ਇੰਤਜ਼ਾਮਾਤ ਦੇ ਹਵਾਲੇ ਦੇ ਨਾਲ, ਕਿ ਉਹਨਾਂ ਨੇ ਬੜੇ ਅੱਛੇ ਇੰਤਜ਼ਾਮਾਤ ਕੀਤੇ, ਔਰ ਇਸ ਹਵਾਲੇ ਦੇ ਨਾਲ ਕਿ ਉਹਨਾਂ ਨੇ ਬੜਾ ਆਪਣਾ ਇਸਲਾਮਿਕ ਤਸ਼ੱਖੁਸ ਜਿਹੜਾ ਵੇ ਨਾ, ਉਹਨੂੰ ਬੜਾ ਸੰਭਾਲ ਕੇ ਰੱਖਿਆ ਵੇ। ਅਤੇ ਫਿਰ ਬੜਾ ਉਹਨਾਂ ਦਿਨਾਂ 'ਚ ਉਹਨਾਂ ਨੇ ਇਸਲਾਮ ਦੀ ਬੜੀ ਅੱਛੀ ਇੱਕ ਤਸਵੀਰ ਪੇਸ਼ ਕੀਤੀ। ਜ਼ਬਰਦਸਤੀ ਜ਼ੋਰੀ ਨਹੀਂ ਕਿ ਕਿਸੇ ਦੇ ਪਿੱਛੇ ਡੰਡਾ ਲੈ ਕੇ ਪੈ ਜਾਵੋ ਕਿ ਵੀ ਤੁਸੀਂ ਇਸਲਾਮ ਪੜ੍ਹੋ। ਉਹਨਾਂ ਨੇ ਆਪਣੇ ਮੁਹੱਬਤ ਨਾਲ, ਪਿਆਰ ਨਾਲ, ਆਪਣੇ ਗੇਮਸ ਦੇ ਜ਼ਰੀਏ ਆਪਣੇ ਇਸਲਾਮ ਨੂੰ ਮੁਤਾਰਿਫ ਕਰਾਇਆ। ਉਹਨਾਂ ਨੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਕੀਤੀ। ਉਹਨਾਂ ਨੇ ਕੀ ਕਹਿੰਦੇ ਨੇ ਹੋਰ ਚੀਜ਼ਾਂ ਅੱਛੀਆਂ ਕੀਤੇ, ਇਕਦਾਮਾਤ ਕੀਤੇ। ਆਪਣੇ ਨਵਾਂ ਸ਼ਹਿਰ ਵਸਾਇਆ, ਲੁਸੈਲ ਦੇ ਨਾਂ 'ਤੇ ਸਿਟੀਜ਼ ਬਣਾਏ, ਹੋਰ ਵੀ ਸਿਟੀਜ਼ ਬਣੀਆਂ। ਮਤਲਬ ਉਹਨਾਂ ਨੇ ਆਪਣਾ ਕੰਮ ਕਰਕੇ ਦਿਖਾਇਆ ਔਰ ਅੱਛਾ ਨਕਸ਼ਾ ਪੇਸ਼ ਕੀਤਾ। ਔਰ ਉੱਥੇ ਉਹਨਾਂ ਨੇ ਆਪਣੇ ਅੱਛਾ ਜਿਹੜਾ ਆਪਣਾ ਰਵੱਈਆ ਰੱਖ ਕੇ ਔਰ ਬਿਹਤਰੀਨ ਆਪਣਾ ਜਿਹੜਾ ਦੇ ਕੇ ਨਾ ਕਿ ਲੋਕਾਂ ਨੂੰ ਆਪਣੇ ਅਖਲਾਕ ਦਾ ਦੱਸਿਆ ਕਿ ਬਈ ਅੱਛੇ ਮੁਸਲਮਾਨ ਵੀ ਚੰਗੇ ਹੁੰਦੇ ਨੇ ਔਰ ਅੱਛੇ ਪ੍ਰੋਟੋਕੋਲ ਦੂਸਰਿਆਂ ਨੂੰ ਦਿੰਦੇ ਨੇ, ਇੱਜ਼ਤ ਦਿੰਦੇ ਨੇ ਔਰ ਆਪਣੇ ਮਜ਼ਹਬ ਦੀ ਇੱਜ਼ਤ ਵੀ ਕਰਵਾਉਂਦੇ ਨੇ। ਪਰ ਬੜਾ ਕਤਰ ਦਾ ਨਾਂ ਹੋਇਆ ਵਰਲਡ ਕੱਪ ਦੇ ਹਵਾਲੇ ਦੇ ਨਾਲ। ਕੁਛ ਤਨਕੀਦ ਦੇ ਵੀ ਜ਼ਦ ਆਏ, ਪਰ ਉਹਨਾਂ ਨੇ ਆਪਣੇ ਅਸੂਲਾਂ 'ਤੇ ਕੋਈ ਸਮਝੌਤੇ ਨਹੀਂ ਕੀਤੇ। ਬਹਰਹਾਲ ਉਸ ਹਿਸਾਬ ਦੇ ਨਾਲ ਫਿਰ ਮਾਈਂਡ ਬਣ ਗਿਆ ਕਿ ਜਾ ਕੇ ਦੇਖਦੇ ਹਾਂ। ਇਹ ਲੋਕ ਗਏ, ਇਹਨਾਂ ਨੂੰ ਬੜਾ ਪਸੰਦ ਆਇਆ। ਕਤਰ ਜੋ ਵੀ ਮੂਵ ਹੁੰਦਾ ਨਾ, ਬਸ ਵੀ ਉੱਥੇ ਦਾ ਹੀ ਹੋ ਜਾਂਦਾ। ਉਹ ਕਹਿੰਦਾ ਬਸ ਬਈ ਮੇਰਾ ਤਾਂ ਇੱਥੇ ਹੀ ਹੁਣ ਟਿਕਾਣਾ ਜੇ ਅਤੇ ਮੈਂ ਇੱਥੇ ਹੀ ਰਹਿਣਾ। ਕਿ ਇੰਨਾ ਅੱਛਾ ਮੈਂ ਵੀ ਗਈ, ਇੰਨਾ ਅੱਛਾ ਕੀ ਕਹਿੰਦੇ ਨੇ ਲੱਗਿਆ ਨਾ ਕਤਰ। ਇੱਕ ਤਾਂ ਸਫਾਈ ਦੇ ਹਵਾਲੇ ਦੇ ਨਾਲ ਬਹੁਤ ਅੱਛਾ, ਕਿ ਬਹੁਤ ਜ਼ਿਆਦਾ ਸਾਫ ਸੁਥਰਾ ਨਵੇਂ ਉਹਨਾਂ ਨੇ ਸ਼ਹਿਰ ਵਸਾਏ ਨੇ। ਇਹਨਾਂ ਨੇ ਬੜੇ ਸ਼ਾਪਿੰਗਸ ਮਾਲ, ਓਏ ਹੋਏ ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਇੰਨੇ ਸ਼ਾਪਿੰਗ ਮਾਲ ਨੇ ਇਹਨਾਂ ਦੇ ਕੋਲ, ਔਰ ਇੰਨੇ ਬੜੇ ਔਰ ਸ਼ੀਸ਼ੇ ਵੰਗਰ ਲਿਸ਼ਕਦੇ। ਅਤੇ ਬਹਰਹਾਲ ਬਹੁਤ ਸਫਾਈ ਹੈ ਉਹਨਾਂ ਦੇ ਰੋਡਸ 'ਤੇ, ਬਹੁਤ ਸਫਾਈ ਹੈ ਔਰ ਬਹੁਤ ਅੱਛਾ ਉਹਨਾਂ ਨੇ ਤਵੱਜੋ ਕੀਤੀ ਹੈ ਕਿ ਇਸ ਤਰ੍ਹਾਂ ਨਹੀਂ ਕਤਰ ਦਾ ਨਾਂ ਅੱਜ ਹੋ ਰਿਹਾ। ਉਹਨਾਂ ਦੀ ਏਅਰਲਾਈਨ ਵੀ ਫਸਟ ਨੰਬਰ 'ਤੇ ਆ ਗਈ ਹੈ ਅਤੇ ਬਈ ਏਅਰਪੋਰਟ ਵੀ ਫਸਟ ਅੱਛੇ ਸਭ ਤੋਂ ਬੈਸਟ ਏਅਰਪੋਰਟ ਦਾ ਉਹਨਾਂ ਨੂੰ ਐਵਾਰਡ ਮਿਲਿਆ। ਅਤੇ ਇਸ ਤਰ੍ਹਾਂ ਬੜਾ ਜੀ ਉਹਨਾਂ ਨੇ ਕੰਮ ਕੀਤਾ ਵੇ ਇਸ ਤਰ੍ਹਾਂ। ਅਤੇ ਉਸ ਤਰ੍ਹਾਂ ਫਿਰ ਮੈਂ ਕਤਰ 2 ਦਫਾ ਗਈ ਔਰ ਉੱਥੇ ਖਾਸ ਮੁਕਾਮਾਂ 'ਤੇ ਮੈਂ ਖਾਸਾ ਘੁੰਮੇ ਫਿਰੇ। ਅਸੀਂ ਕੋਸ਼ਿਸ਼ ਕੀਤੀ ਕਿ ਬੱਚਿਆਂ ਦੀ ਜਿਸ ਦਿਨ ਵੀਕਐਂਡ ਹੁੰਦੀ ਸੀ ਫਿਰ ਅਸੀਂ ਜਾਂਦੇ ਸਾਂ। ਵਿਲੈਜੀਓ ਮਾਲ ਦੇਖਿਆ, ਫੈਸਟਿਵ ਮਾਲ ਦੇਖਿਆ, ਦਾਰੁਲ ਇਸਲਾਮ ਮਾਲ ਦੇਖਿਆ, ਹੋਰ ਵੀ ਬਹੁਤ ਸਾਰੇ ਮਾਲ ਨੇ ਜਿਹੜੇ ਮੈਂ ਦੇਖੇ। ਮੈਂ ਸਭ ਦੇ ਫਰਦਨ ਉਹ ਮੈਂ ਨਾਲ ਵਲੌਗ 'ਤੇ ਲਾਉਂਦੀ ਰਹੀ ਹਾਂ, ਲੇਕਿਨ ਮੈਂ ਨਾ ਭੁੱਲ ਗਈ ਹਾਂ। ਸੂਕ ਵਾਕਈ ਫਸੀ ਗਏ ਤੁਸੀਂ। ਸੂਕ ਨਗੀਨਾ ਕਿ ਨਬੀ ਇਸ ਤਰ੍ਹਾਂ ਕੋਈ ਨਾਂ ਲਿਖਿਆ ਵੇ, ਉਹ ਮੈਨੂੰ ਨਹੀਂ ਪਤਾ ਚੱਲਿਆ, ਸ਼ਾਇਦ ਕੋਈ ਹੋਵੇ, ਕਿਉਂਕਿ ਅਸੀਂ ਫਿਰ ਵੀ ਪੂਰਾ ਨਹੀਂ ਘੁੰਮ ਸਕੇ ਨਾ। ਤੁਸੀਂ ਕਿਹਾ ਜਿਸ ਜ਼ਮਾਨੇ 'ਚ ਮੈਂ ਰਹਿ ਨਹੀਂ ਸਕਦਾ, ਦੋਹਾ ਤੇ ਐਸਾ ਨਹੀਂ ਸੀ। ਦੋਹਾ ਤੇ ਬਿਲਕੁਲ ਚੇਂਜ ਸੀ। ਅਤੇ ਮੈਂ ਹੈਰਾਨ ਰਹਿ ਗਈ ਹਾਂ ਦੇਖ ਕੇ, ਅਤੇ ਬੜੀ ਤੁਹਾਨੂੰ ਹੈਰਤ ਹੋਈ। ਅਤੇ ਬਈ ਦੋਹਾ ਔਰ ਮੇਨ ਦੋਹਾ ਵਿੱਚ ਹੀ ਅਸੀਂ ਸਾਡਾ ਸਟੇ ਸੀ, ਅਤੇ ਬੜਾ ਵੀ ਅੱਛਾ ਉਹਨਾਂ ਨੇ ਬਣਾ ਦਿੱਤਾ ਵੇ। ਇਸ ਤਰ੍ਹਾਂ ਫਿਰ ਅਸੀਂ ਮੁਖਤਲਿਫ ਜਿਹੜੇ ਇਹਨਾਂ ਦੇ ਪੋਰਟ ਨੇ ਉੱਥੇ ਵੀ ਗਏ। ਮੀਨਾ ਪੋਰਟ ਔਰ ਕਾਈਟ ਫੈਸਟੀਵਲ ਹੋਇਆ ਸੀ ਉਹਦੇ 'ਤੇ, ਕਾਈਟ ਫੈਸਟੀਵਲ ਕਹਿ ਗਈ ਹੈ, ਕਾਈਟ ਫੈਸਟੀਵਲ ਹੋ ਗਿਆ ਸੀ, ਉੱਥੇ ਵੀ ਗਏ। ਲੇਕਿਨ ਬੜਾ ਅੱਛਾ ਟਾਈਮ ਗੁਜ਼ਰਿਆ ਕਿ ਅਸੀਂ ਹਾਲੇ ਵੀ ਕਈ ਚੀਜ਼ਾਂ ਜਗ੍ਹਾ ਰਹਿ ਗਈਆਂ ਸਨ ਸਾਡੀਆਂ ਕਿ ਫਿਰ ਅਸੀਂ ਨਹੀਂ ਜਾ ਸਕੇ, ਲੇਕਿਨ ਖਾਸਾ ਅਸੀਂ ਘੁੰਮੇ ਫਿਰੇ ਔਰ ਮੈਨੂੰ ਬਹੁਤ ਮਜ਼ਾ ਆਇਆ ਕਤਰ ਵਿੱਚ। ਅਤੇ ਅੱਛਾ ਮਾਹੌਲ, ਸਾਫ ਸੁਥਰਾ ਮਾਹੌਲ, ਸਿਕਿਉਰਿਟੀ ਵੀ ਬਹੁਤ ਹੈ। ਔਰ ਸਭ ਤੋਂ ਅੱਛਾ ਹੈ ਕਿ ਬਿਲਕੁਲ ਜਿਹੜੇ ਸਾਡੇ ਆਪਣੀ ਰਵਾਇਤ ਦੇ ਨਜ਼ਦੀਕ ਉਹ ਜਗ੍ਹਾ ਵੇ। ਅਤੇ ਉੱਥੇ ਫਿਰ ਇਸ ਤਰ੍ਹਾਂ ਹੀ ਹੈ ਕਿ ਮੁਹੱਲਾ ਜਿਹੜਾ ਵੇ ਜਿੱਥੇ ਇਹਨਾਂ ਨੂੰ ਕਾਲੋਨੀ ਹੈ, ਡਾਕਟਰਸ ਕਾਲੋਨੀ, ਉੱਥੇ ਜਿਹੜਾ ਘਰ ਮਿਲੇ ਨੇ ਉਹ ਪੂਰੇ ਜਿਹੜਾ ਨਾ ਆਪਸ ਮਿਲਦੇ ਜੁਲਦੀਆਂ ਨੇ ਫੈਮਲੀਆਂ, ਔਰ ਇੱਕ ਦੂਸਰੇ ਬੱਚੇ ਆਪਸ 'ਚ ਖੇਡਦੇ ਨੇ, ਗਲੀ 'ਚ ਖੇਡਦੇ ਨੇ। ਮੈਨੂੰ ਮੰਜ਼ਰ ਬੜੇ ਪਿਆਰੇ ਲੱਗਦੇ ਰਹੇ ਕਿਉਂਕਿ ਇੱਥੇ ਤਾਂ ਇੰਨੀ ਠੰਡਕ ਹੁੰਦੀ ਹੈ, ਆਏ ਦਿਨ ਬਾਰਿਸ਼, ਕਿ ਬੱਚੇ ਬਾਹਰ ਇਸ ਤਰ੍ਹਾਂ ਇੰਜੋਏ ਨਹੀਂ ਕਰ ਸਕਦੇ। ਉੱਥੇ ਰੋਜ਼ ਮੁਸਤਫਾ ਔਰ ਬੱਚੇ, ਯੂਸੁਫ, ਸਭ ਬੱਚੇ
ਕੰਪਾਊਂਡ ਵਿੱਚ ਸਾਰੇ ਬੱਚੇ ਖੇਲਦੇ ਨੇ ਮਿਲ ਕੇ ਤੇ ਬੜਾ ਚੰਗਾ ਲੱਗਦਾ। ਬਾਰਿਸ਼ ਹੁੰਦੀ ਹੈ ਤੇ ਨਹਾਉਂਦੇ ਨੇ, ਇਸ ਤਰ੍ਹਾਂ ਬੜਾ ਅੱਛਾ ਲੱਗਦਾ ਵੇ। ਤੇ ਉਹ ਮੈਨੂੰ ਕਤਰ ਬਹੁਤ ਪਸੰਦ ਆਇਆ। ਤੇ ਹੁਣ ਵੀ ਇਨਸ਼ਾਅੱਲਾ ਅਸੀਂ ਜਦੋਂ ਪਾਕਿਸਤਾਨ ਜਾਣਾ ਵੇ ਨਾ, ਅਸੀਂ ਮੁਸਤਕਿਲ ਤੇ ਨਹੀਂ ਰਹਿੰਦੇ ਆ, ਲੇਕਿਨ ਮੁਸਤਕਿਲ ਸ਼ਾਇਦ ਅਸੀਂ ਵੀ ਮੂਵ ਹੋ ਜਾਈਏ ਕੁਛ ਮਹੀਨਿਆਂ ਤੱਕ ਉੱਥੇ, ਲੇਕਿਨ ਫਿਲਹਾਲ ਤਾਂ ਇੱਥੇ ਹੀ ਆ। ਲੇਕਿਨ ਇਹ ਵੀ ਕਿ ਜਿਹੜਾ ਕਤਰ ਪਸੰਦ ਬਹੁਤ ਆਇਆ ਸਾਨੂੰ। ਤੇ ਹੁਣ ਵੀ ਅਸੀਂ ਇਨਸ਼ਾਅੱਲਾ ਅਗਰ ਦਸੰਬਰ ਵਿੱਚ ਜਾਂਦੇ ਆ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਤੇ ਹੈਗਾ ਵੇ। ਅੱਲਾ ਜਿਹੜਾ ਵੇ ਉਹ ਉਹਨੂੰ ਪਾਇਆ ਤਕਮੀਲ ਤੱਕ ਪਹੁੰਚਾਵੇ, ਕਿਉਂਕਿ ਅਸਲ ਜਿਹੜਾ ਬੈਠਾ ਵੇ ਨਾ ਉੱਪਰ, ਪਲੈਨਰ ਉੱਪਰ ਹੀ ਬੈਠਾ ਵੇ ਕਿ ਅਸੀਂ ਪਲੈਨਿੰਗ ਕਰਨੇ ਆ, ਲੇਕਿਨ ਅੱਲਾਹ ਤਾਲਾ ਨੂੰ ਪਤਾ ਵੇ ਕਿ ਅਸੀਂ ਜਾਣਾ ਹੈ ਜਾਂ ਨਹੀਂ ਜਾਣਾ। ਤੇ ਬਹਿਰਹਾਲ ਐ ਵੇ ਕਿ ਫਿਰ ਅਸੀਂ ਅਗਰ ਗਏ ਦਸੰਬਰ ਵਿੱਚ ਸ਼ਾਦੀ ਹੈ, ਪਾਕਿਸਤਾਨ ਜਾਣਾ ਵੇ, ਫਿਰ ਕਤਰ ਤੋਂ ਰੁਕਦੇ ਹੋਏ ਜਾਵਾਂਗੇ, ਉੱਥੋਂ ਹੋ ਕੇ ਸਟੇ ਕਰਕੇ ਫਿਰ ਅੱਗੇ ਜਾਵਾਂਗੇ। ਕੁਛ ਦਿਨ ਕਤਰ ਅਸੀਂ ਜ਼ਰੂਰ ਰੁਕਾਂਗੇ। ਫਿਲਹਾਲ ਜਿਹੜਾ ਪ੍ਰੋਗਰਾਮ ਹੈ ਤੇ ਮੁਸਤਫਾ, ਯੂਸੁਫ ਔਰ ਯਾਹਿਆ ਨੇ ਤੇ ਚਲੇ ਜਾਣਾ ਵੇ ਕੱਲ੍ਹ। ਉਹਨਾਂ ਦਾ ਪਰਸੋਂ ਉਹਨਾਂ ਦੀ ਫਲਾਈਟ ਹੈ, ਉਹਨਾਂ ਨੇ ਚਲੇ ਜਾਣਾ ਵੇ। ਰੂਬੀ ਤੁਹਾਨੂੰ ਵੀ ਕੁਛ ਯਾਦਾਂ ਆ ਗਈਆਂ, ਤੁਸੀਂ ਆਪਣੀ ਯਾਦਾਂ 'ਚ ਪਹੁੰਚ ਗਏ, ਤੁਹਾਨੂੰ ਦੋਹਾ ਯਾਦ ਆ ਗਿਆ, ਤੁਸੀਂ ਬੜੇ ਹੈਰਾਨ ਹੋਏ। ਤੁਸੀਂ ਮੇਰੇ ਕੋਲ ਪੁੱਛਿਆ ਕਿ ਵਾਕਈ ਕਿ ਤੁਸੀਂ ਕਤਰ ਰਹਿੰਦੇ ਹੋ? ਤੇ ਬਈ ਅੱਧੇ ਅਸੀਂ ਕਤਰ ਰਹਿੰਦੇ ਹਾਂ, ਅੱਧੇ ਅਸੀਂ ਇੱਥੇ ਰਹਿੰਦੇ ਹਾਂ, ਕਿਉਂਕਿ ਮਾਂ ਬਾਪ ਦੀ ਜ਼ਿੰਦਗੀ ਵਿੱਚ ਬੜੇ ਅਜੀਬ ਲਮਹਾਤ ਵੀ ਆ ਜਾਂਦੇ ਨੇ ਕਿ ਉਹ ਪਹਿਲੇ ਹੁੰਦਾ ਵੀ ਕਿ ਬੱਚੇ ਮਾਂ ਪਿਓ ਦੇ ਪਿੱਛੇ ਦੌੜ ਰਹੇ ਹੁੰਦੇ ਨੇ, ਮਾਂ ਪਿਓ ਉਹਨਾਂ ਨੂੰ ਗਾਈਡ ਕਰ ਰਹੇ ਹੁੰਦੇ ਨੇ। ਉਸ ਤੋਂ ਬਾਅਦ ਆਏ ਹਾਏ ਹਾਏ ਟੋਪੀ ਚੱਲੀ ਸੀ ਮੇਰੀ, ਬਈ ਸ਼ੁਕਰ ਹੱਥ ਪੈ ਗਿਆ। ਤੇ ਉਹ ਕੀ ਕਹਿੰਦੇ ਨੇ, ਬਾਅਦ ਦਫਾ ਫਿਰ ਇਸ ਤਰ੍ਹਾਂ ਹੁੰਦਾ ਵੇ ਫਿਰ ਵੱਡੇ ਹੋ ਕੇ ਕਿ ਬੱਚੇ ਫਿਰ ਖਿਲਰ ਪੱਤਰ ਜਾਂਦੇ ਨੇ, ਤੇ ਮਾਂ ਪਿਓ ਫਿਰ ਉਹਨਾਂ ਦੇ ਪਿੱਛੇ ਕਦੀ ਇੱਕ ਕੋਲ ਤੇ ਕਦੀ ਦੂਜੇ ਕੋ, ਤੇ ਇਸ ਤਰ੍ਹਾਂ ਸਿਲਸਿਲਾ ਜਾਰੀ ਰਹਿੰਦਾ ਵੇ। ਤੇ ਅਸੀਂ ਵੀ ਕਦੀ ਉੱਧਰ ਚਲੇ ਜਾਂਦੇ ਹਾਂ। ਪਹਿਲੇ ਸਾਡੀ ਫੈਮਿਲੀ ਇਕੱਠੀ ਸੀ, ਨਜ਼ਦੀਕ ਸੀ। ਹੁਣ ਐਵੇਂ ਕਿ ਜੌਬ ਦੇ ਸਿਲਸਿਲੇ 'ਚ ਫਿਰ ਥੋੜ੍ਹਾ ਦੂਰੀ ਹੋ ਗਈ ਹੈ, ਲੇਕਿਨ ਫਿਰ ਵੀ ਬੱਚੇ ਅਲਹਮਦੁਲਿਲਾ ਆਏ ਨੇ ਇੱਥੇ। ਕੀ ਕਹਿੰਦੇ ਨੇ, ਸਾਡੇ ਕੋਲ ਟਾਈਮ ਉਹਨਾਂ ਨੇ ਗੁਜ਼ਾਰਿਆ ਵੇ ਔਰ ਅਸੀਂ ਆਪਣਾ ਫੈਮਿਲੀ ਟਾਈਮ ਅੱਛਾ ਗੁਜ਼ਾਰਿਆ ਅਲਹਮਦੁਲਿਲਾ। ਤੇ ਜੀ ਤੁਹਾਡੇ ਸਵਾਲਾਂ ਦੇ ਤੇ ਕਾਫੀ ਹੱਦ ਤੱਕ ਰੂਬੀ ਮੈਂ ਜਵਾਬ ਦੇ ਦਿੱਤੇ ਨੇ। ਤੇ ਇਸ ਤਰ੍ਹਾਂ ਕਤਰ ਜਿਹੜਾ ਨਾ ਮੈਨੂੰ ਬਹੁਤ ਅੱਛਾ ਲੱਗਿਆ, ਬਹੁਤ ਅੱਛਾ। ਮੌਲ ਮੈਂ ਬਹੁਤ ਸਾਰੇ ਉੱਥੇ ਦੇਖੇ, ਹੋਰ ਵੀ ਇੱਕ ਅਸੀਂ ਕਾਈਟ ਫੈਸਟੀਵਲ ਦੇਖਿਆ ਸੀ, ਉਹ ਮੇਰੇ ਵਾਸਤੇ ਬੜਾ ਹੈਰਤ ਅੰਗੇਜ਼ ਮੰਜ਼ਰ ਸੀ। ਬਚਪਨ 'ਚ ਅਸੀਂ ਦੇਖਦੇ ਹੁੰਦੇ ਸਾਂ ਪਤੰਗਾਂ ਉੱਡਦੀਆਂ ਛੱਤਾਂ ਦੇ ਉੱਤੇ ਚੜ੍ਹਦੇ ਹੁੰਦੇ ਸਾਂ, ਤੇ ਐਸਾ ਉਹ ਡੋਰ ਖਿੱਚੀ ਜਾਂਦੀ ਸੀ ਤੇ ਮਾਂਜਿਆਂ ਦੇ ਨਾਲ, ਤੇ ਉਹ ਕੰਨੀ ਫੜਾਉਂਦੇ ਹੁੰਦੇ ਸਨ ਕਿ ਕੰਨੀ ਦੇ ਦਿਓ, ਤੇ ਪਤੰਗ ਉੱਡਦੀ ਹੁੰਦੀ ਸੀ। ਤੇ ਇੱਥੇ ਤੇ ਪਈ ਇੰਨੀ ਗੁੱਡੀ ਅਸਮਾਨ ਤੇ ਮੈਂ ਦੇਖੀ ਕਿ ਮੈਂ ਕਦੀ ਜ਼ਿੰਦਗੀ 'ਚ ਨਹੀਂ ਦੇਖੀ ਸੀ। ਜਿਹੜੀ ਕਾਈਟ ਫੈਸਟੀਵਲ ਤੇ ਦੇਖੀ, ਮੇਰੇ ਵਾਸਤੇ ਬੜਾ ਹੈਰਤ ਅੰਗੇਜ਼ ਮੰਜ਼ਰ ਸੀ ਕਿ ਗੁੱਡੀ ਅਸਮਾਨ, ਗੁੱਡੀ ਹੋਇਆ ਪਿਆ ਸੀ, ਤੇ ਬਹੁਤ ਚੰਗਾ ਲੱਗਿਆ। ਹੋਰ ਵੀ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਗਏ, ਤੇ ਉਹ ਕਤਰ ਨੂੰ 100 ਚੋਂ ਵੀ 100 ਹੀ ਨੰਬਰ ਦੇਵਾਂਗੀ ਮੈਂ, ਤੇ ਕਿ ਬਹੁਤ ਹੀ ਜ਼ਬਰਦਸਤ ਹੋਵੇ। ਕਿ ਸਾਡੇ ਪੜੋਸ 'ਚ ਜਿਹੜੇ ਰਹਿੰਦੇ ਨੇ ਕਮਾਲ ਭਾਈ, ਬਿਲਕੁਲ ਨੈਕਸਟ ਡੋਰ ਜਿਹੜਾ ਵੇ ਸਾਡਾ, ਉਹਨਾਂ ਦੀ ਵੀ ਬੇਟੀ ਉੱਥੇ ਟੀਚਰ ਨੇ, ਉਹਨਾਂ ਨੂੰ ਵੀ ਆਫਰ ਆਈ ਸੀ, ਉਹ ਵੀ ਉੱਥੇ ਮੂਵ ਹੋ ਗਏ ਨੇ। ਉਹ ਵੀ 2-3 ਮਹੀਨੇ ਲਈ ਗਏ ਸਨ, ਫਿਰ ਉਹਨਾਂ ਨੂੰ ਚੰਗਾ ਲੱਗਿਆ ਤੇ ਉਹਨਾਂ ਨੇ ਉਹ ਵੀ ਮੂਵ ਹੋ ਗਏ। ਹੋਰ ਸਾਡੇ ਕਈ ਜਾਣਨ ਵਾਲੇ ਨੇ ਕਿ ਜਿਹੜੇ ਕਤਰ ਜਿਹੜਾ ਜਾਂਦਾ ਵੇ ਉਹ ਕਹਿੰਦਾ ਵੀ ਅਸੀਂ ਨਹੀਂ ਉੱਥੋਂ ਆਉਣਾ, ਅਸੀਂ ਤਾਂ ਉੱਥੇ ਹੀ ਰਹਿਣਾ ਵੇ। ਤੇ ਕਤਰ ਉਸ ਹਿਸਾਬ ਨਾਲ ਬਹੁਤ ਅੱਛਾ ਵੇ। ਤੇ ਚਲੋ ਜੀ, ਇਹ ਵੀ ਅੱਛਾ ਵੇ। ਅੱਲਾ ਦੀ ਬਣਾਈ ਹੋਈ ਹਰ ਜਗ੍ਹਾ ਹਰ ਚੀਜ਼ ਅੱਛੀ ਹੈ। ਜਿੱਥੇ ਤੁਹਾਡੇ ਆਪਣੇ ਹੋਣ, ਜਿੱਥੇ ਤੁਸੀਂ ਰਹਿ ਰਹੇ ਹੋ, ਸਾਰੀਆਂ ਜਗ੍ਹਾ ਚੰਗੀਆਂ ਹੁੰਦੀਆਂ ਨੇ। ਤੇ ਅੱਜ ਤੇ ਸਾਨੂੰ ਇਹ ਪਾਕਿਸਤਾਨ ਦੀ ਯਾਦ ਆ ਰਹੀ ਹੈ। ਤੇਜ਼ ਧੁੱਪ ਤੇ ਮੌਸਮ ਐਸਾ ਹੋਇਆ ਯੂਕੇ ਵਾਲਿਆਂ ਵਾਸਤੇ ਹੌਟ ਲੱਗੇ ਹੋਏ ਨੇ। ਬੱਚੇ ਅੱਜ ਬਾਹਰ ਨਹੀਂ ਪਏ ਨਿਕਲਦੇ, ਬਾਰ ਪੇ ਕਹਿੰਦੇ ਨੇ ਹੌਟ। ਤੇ ਅਸੀਂ ਉਹੀ ਹੌਟ ਨਹੀਂ ਆ। ਸਾਨੂੰ ਫਿਰ ਵੀ ਬਿਹਤਰ ਹੈ, ਕਿਉਂਕਿ ਅਸੀਂ ਇੰਨੀਆਂ ਧੁੱਪਾਂ ਖਾਦੀਆਂ ਨੇ ਆਪਣੀ ਜ਼ਮਾਨਿਆਂ 'ਚ, ਜਦੋਂ ਪੱਖੇ ਵੀ ਨਹੀਂ ਹੁੰਦੇ ਸਨ, ਹੱਥ ਦਾ ਪੱਖਾ ਚੱਲਾਂਗੀ ਪੱਖੀਆਂ, ਬੜਾ ਕੁਝ ਕਹਿਣਗੀਆਂ ਅੱਖੀਆਂ, ਮਾਹੀ ਆਵੇਗਾ। ਤੇ ਅਸੀਂ ਉਸ ਜ਼ਮਾਨੇ 'ਚ ਦੇ ਲੋਕ ਆ ਕਿ ਹੱਥਾਂ ਨਾਲ ਜਦੋਂ ਪੱਖੀਆਂ ਚੱਲਦੇ ਹੁੰਦੇ ਸਨ ਲੋਕ, ਤੇ ਅਸੀਂ ਹੱਥਾਂ ਨਾਲ ਪੱਖੀਆਂ ਵੀ ਚੱਲੀਆਂ ਹੋਈਆਂ ਨੇ। ਸਾਡੇ ਘਰ ਕਰਾਚੀ ਲਾਈਟ ਹੁੰਦੀ ਸੀ, ਪੱਖਾ ਹੁੰਦਾ ਸੀ, ਪਰ ਖਾਲਾ ਦੇ ਪਿੰਡ ਜਦੋਂ ਜਾਂਦੇ ਸਾਂ ਨਾਨੀ ਦੇ ਕੋਲ, ਖਾਲਾ ਦੇ ਪਿੰਡ, ਉੱਥੇ ਲਾਈਟ ਨਹੀਂ ਹੁੰਦੀ ਸੀ। ਉੱਥੇ ਹੱਥ ਦਾ ਪੱਖਾ ਦੇ ਤਰ੍ਹਾਂ ਦੀ ਆਪਣੀ ਮਦਦ ਆਪ ਕੇ ਤਹਿਤ ਜਿਹੜਾ ਨਾ ਫਿਰ ਇਸ ਤਰ੍ਹਾਂ ਹੁੰਦਾ ਸੀ। ਤੇ ਉਹ ਅਸੀਂ ਦੌਰ ਵੀ ਦੇਖਿਆ ਵੇ।
थोड़ा जिहा मेरा सांस फुल गया वे। रात को मुस्तफा ने एक बड़ी खतरनाक चीख मारी, एक स्पाइडर देख लिया सी उन्हें, तो उन्हें इन्ना खतरनाक चीख मारी कि मैं एकदम जरा घबरा के उठी ना कि मैनू तो मैं बस उस रात का मेरा ना ऐसा दिल ऐसा अंदरों कंबदा पिया वे बड़ा। मैं शदीद उस वेले मेरा इस तरह हो गया, अंदरों फड़फड़ा गई मैं। तो वो हुण मेरा अज पता नहीं मेरे थोड़ा जिहा इस तरह हो रहा वे। मैं क्या चलो ठीक है, मैं थोड़ी जी तुहाडे नाल गपशप कर लवां। तो रूबी तुहानूं उम्मीद है कि तुहानूं सारे सवालों के जवाब मैं कोशिश की है दे देवां। ये हाथ च अगर मेरे टैबलेट होंदी तो मैं फिर मजीद तुहानूं कुछ गल मैं भुल ना गई होवां। तो तुसीं पसंद कीता, तुहाडी पसंदीदगी का बहुत शुक्रिया भाई। बड़ा औखा लफ्ज़ है, कैंट सी जुबान जिहड़ी है ना लड़खड़ा जाती है। तो बाकी उज़मा ने भी ढेरां दे हिसाब नाल गल्लां लिखियां। उज़मा ने कहा तुसीं ते मेरी मालिज हो, तुसीं ते मेरा इलाज करदे हो कि मैं जदों कि कहंदे ने बीमार हुई तो तुहाडा मैं व्लॉग देखना शुरू कीता ते बाजी मैनूं इन्ना चंगियां लगियां तुहाडीआं गल्लां। ते मैं ते बस हुण अगर एक दिन टाइम ना भी मिले, लाइट दे इशूज़ आ जांदे ने, कदी कोई होर मसला हो जांदा वे, पर है कि मैं जरूर तुहाडा इंटरनेट के मसले चलते हैं, पर मैं जो फारिग होनी मैं देखना जरूर होंदा, भाई मैं दूसरे दिन देखा। और उसमें रेगूलर कॉमेंट करते हैं और रेगूलर देखते हैं। उसमें बहुत शुक्रिया तुहाडीआं मुहब्बतां दा। उज़मा ने लिखिया कि साढ़े माँ प्यो सानू एक दो लाफा लूफा ला भी देंदे हुंदे सन, पर असी अपने माँ प्यो कोलों बड़ा डरने हुंदे सां। पर अजकल दे बच्चे बिल्कुल माँ प्यो को डरदे नहीं, खौफ नहीं उन्होंने दिलों च। और इस तरह उन्होंने भी कोई जानन वालियां च ऐसा बच्ची है कोई कहते अपने पेरेंट्स नाल इस तरह गल करते हैं कि मैनूं दुख हुंदा वे कि अजकल बच्चे जड़े ने उस तरह अपने पेरेंट्स के नाल नहीं करते। उस जमाने के बच्चे अपने माँ बाप का बड़ा करते होंदे सन, उनको डरते भी होंदे सन। पता नहीं मैं कहनी कि हवा चल गई, कि हवा चली है बई, समझ ही नहीं आती गल कि उस जमाने का बच्चा जो माँ बाप ने कह दिता ना वो हरफे आखिर होंदा सी। सच है, झूठ है, गलत है, सही है, पर वो कोई बहस नहीं है। देखो बच्चे भी साइकिलों पे चलाते हैं। तो बच्चे जड़े ना उस जमाने के बच्चे बड़े चंगे होंदे सन। मैं नहीं कि असी उस जमाने दी तारीफ कर रहे हैं, तारीफ वाली गल हैगी भी है। माँ बाप का अदब एहतराम करना, उन्होंने गल मनना, यह भी बहुत वड्डी गल होंदी है, हर किसी दे वास्ते नहीं होंदी है। अजकल मैं देख रही हाँ हर किसी दे वास्ते नहीं, तो लेकिन उस जमाने के बच्चे माँ प्यो को बड़ा डरते होंदे सन। तो इस तरह उज़मा ने फिर अपनी कई सारिया उज़मा ने अपन यादां शेयर कीतियां कि यह भी हुंदा सी साडे ज़माने च, यह भी हुंदा सी। उज़मा इन्ने कॉमेंट करते हैं, इन्ने कॉमेंट करते हैं, अपना दिल खोल के ना तो अगे रख देंगे ने। तो यह लो मेरा दिल पिया जे तो यह खोल के मैं रख दिता वे। तो उज़मा एक एक गल अपनी शेयर करते हैं अपने बचपन की, अपनी अम्मी के हवाले नाल, अपने जड़े उन्होंने जो भी उन्होंने बचपन गुजरिया उस हवाले नाल उज़मा बड़ी चंगियां चंगियां गल्लां करते हैं। तो बहुत शुक्रिया उज़मा, तुसी अपना पूरा मैनूं मुआलिज का खिताब दे दिता। देखो बई मुआलिज बन गए असी। तो बहुत शुक्रिया उज़मा तुहाडी सारियां दी मुहब्बतां दा कि तुसी की कहंदे ने आ जांदे हो मेरे बेड़े च ते मैनूं चंगा लगदा। बहुत सारे साथी साडे अजकल गायब होए ने। शब्बीर हुसैन साहब की हाज़री लगी, उन्होंने ऐसा करके कर दिता क्योंकि उस व्लॉग हैगा ही ऐसा सी ना, उस कोई यादां दा जिक्र नहीं सी, कुछ नहीं सी। तो उन्होंने पसंदीदा इजहार किया, तो बहुत शुक्रिया। तो बाकी नसीमा डार बहुत दिन तो बाद आए। वेलकम 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 रूबी के किचन में वेलकम। रूबी कहते होंगे ना इस तरह रूबी का किचन है ज़बरदस्त, तो रूबी का अंदाज़ है बड़ा ज़बरदस्त। तो रूबी कहते होंगे रूबी के किचन में वेलकम, तो असी भी तुहानूं कहने वेलकम वेलकम यूट्यूब बेड़े में वेलकम आपका। तो नसीमा ने कहा कि भी मैं कुछ बिजी रही हाँ, तुहाडे कुछ व्लॉग में मिस कर दिते ने कि मैनू मेरी भांजी की शादी सी, मैं उहदे विच बिजी रही, तो मैं मसरूफियत की वजह ना नहीं देख सकी। तो हुण मैं वापस आ गई हाँ, मैनूं बड़ा चंगा लग्या, तुहाडी गल्लां चंगियां लगियां ने। शुक्रिया शुक्रिया नसीमा डार तुहाडा कि तुसी वापस आए, तो बहुत शुक्रिया। कोई गल नहीं, जिंदगी मसरूफियत तो चलदियां ने। मैं खुद बनाने वाली व्लॉग मैनूं इन्नी मसरूफियत हो जाती है कि बाज़ दफ़ा मैं कि कहते हैं व्लॉग अपना नहीं बना पाती। सारे हर एक दे काम काज ने, और स्पैशली अजकल ज़्यादा जिवें शमा चौधरी भी बहुत दिन तो नज़र नहीं आए, स्पैशल खाने नज़र नहीं आए, और शील भी गवाच गई जिवें किते
ਤੇ ਇਸ ਤਰ੍ਹਾਂ ਜਹਾਰਾ ਵੀ ਨਹੀਂ ਨਜ਼ਰ ਆਏ। ਤੇ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਔਰ ਫਿਰ ਕਿਤੇ ਘੁੰਮਣਾ ਫਿਰਨਾ ਆਉਣਾ ਜਾਣਾ ਇਹ ਸਿਲਸਿਲੇ ਚੱਲਦੇ ਰਹਿੰਦੇ ਨੇ ਛੁੱਟੀਆਂ ਵਿੱਚ। ਤੇ ਫਿਰ ਸਾਰੇ ਪੈਰੈਂਟਸ ਵੀ ਬਿਜ਼ੀ ਹੋ ਜਾਂਦੇ ਨੇ, ਕੋਈ ਐਸੀ ਗੱਲ ਨਹੀਂ ਹੈ। ਮੈਨੂੰ ਬਸ ਇਹੀ ਹੁੰਦਾ ਹੈ ਕਿ ਮੇਰੇ ਸਾਥੀ ਠੀਕ ਹੋਣ, ਖੈਰੀਅਤ ਨਾਲ ਹੋਣ, ਬਸ ਉਹਨਾਂ ਦੀ ਫਿਕਰ ਹੁੰਦੀ ਹੈ। ਬਾਕੀ ਸਾਰੇ ਮਸਰੂਫੀਅਤ ਤੇ ਸਭ ਦੀ ਚੱਲਦੀ ਹੈ। ਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਨਸੀਮਾ ਡਾਰ ਵੀ ਵਾਪਸ ਆਏ। ਇੱਕ ਹੋਰ ਜ਼ਾਰੀਆ ਦੇ ਨਾਂ ਤੋਂ ਕਮੈਂਟ ਆਇਆ, ਮੈਂ ਥੋੜ੍ਹੀ ਦੇਰ ਪਹਿਲੇ ਨਿਕਲਣ ਤੋਂ ਪਹਿਲੇ ਹੀ ਦੇਖਿਆ। ਮੇਰੀ ਪੁਰਾਣੀ ਇੱਕ ਵੀਡੀਓ ਉਹਦੇ ਤੋਂ ਉਹਨਾਂ ਨੇ ਕੀਤਾ ਹੋਇਆ ਵੇ ਕਿ ਵੀ ਤੁਹਾਡਾ ਗੱਲ ਕਰਨ ਦਾ ਅੰਦਾਜ਼, ਨਾਈਸ ਟਾਕ, ਬਈ ਟਾਕਿੰਗ ਤੁਹਾਡੀ ਬੜੀ ਚੰਗੀ ਲੱਗਦੀ ਹੈ। ਤੇ ਬਈ ਤੁਸੀਂ ਟਾਕਿੰਗ ਨਹੀਂ ਚੰਗੀ ਲੱਗਦੀ, ਸਾਡੀ ਵਾਕਿੰਗ ਵੀ ਦੇਖੋ। ਅਸੀਂ ਨਾਲ ਨਾਲ ਕਰਨੇ ਪਏ ਵਾਕਿੰਗ ਤੇ ਨਾਲ ਨਾਲ ਕਰਨੇ ਪਏ ਟਾਕਿੰਗ, ਇਹ ਘੱਟ ਅਹਿਮ ਜੇ। ਤੇ ਬਈ ਬਹੁਤ ਸ਼ੁਕਰੀਆ ਜ਼ਾਰੀਆ ਤੁਹਾਡਾ ਕਿ ਤੁਸੀਂ ਕੀ ਕਹਿੰਦੇ ਨੇ ਪਸੰਦ ਕੀਤਾ। ਉਹਨਾਂ ਨੇ ਪੁਰਾਣੀ ਕੋਈ ਵੀਡੀਓ ਉਹਨਾਂ ਦੇ ਹੱਥੇ ਲੱਗੀ ਹੈ ਜਦੋਂ ਮੈਨੂੰ ਸਹੀ ਬੋਲਣਾ ਵੀ ਨਹੀਂ ਆਉਂਦਾ ਸੀ, ਉਸ ਜ਼ਮਾਨੇ ਦੀ ਵੀਡੀਓ। ਉਹਨਾਂ ਨੇ ਕਿਹਾ ਤੁਹਾਡਾ ਅੰਦਾਜ਼ ਬੜਾ ਅੱਛਾ ਵੇ। ਤੇ ਬਹੁਤ ਸ਼ੁਕਰੀਆ, ਕਿਉਂਕਿ ਅੰਦਾਜ਼ ਕੀ ਹੁੰਦਾ, ਇਹ ਕੈਮਰਾ ਛੋਟਾ ਜਿਹਾ ਕੈਮਰਾ ਹੁੰਦਾ ਵੇ, ਪਰ ਇਹਦੇ ਵਿੱਚ ਦੇਖਣਾ ਬੋਲਣਾ ਖਾਸਾ ਮੁਸ਼ਕਿਲ ਹੁੰਦਾ ਵੇ। ਤੇ ਉਹ ਫਿਰ ਮੁਸ਼ਕਿਲ ਇਸ ਤੋਂ ਹੁੰਦਾ ਵੇ ਕਿ ਤੁਸੀਂ ਕੋਈ ਸਿੱਖੇ ਨਹੀਂ ਹੁੰਦੇ ਹੋ, ਤੇ ਆਹਿਸਤਾ ਆਹਿਸਤਾ ਤੁਸੀਂ ਬੋਲਣਾ ਸਿੱਖਦੇ ਹੋ, ਤੇ ਤੁਸੀਂ ਗੱਲ ਕਰਨਾ ਸਿੱਖਦੇ ਹੋ। ਸ਼ੁਰੂ 'ਚ ਮੈਨੂੰ ਵੀ ਮੁਸ਼ਕਿਲਾਤ ਆਈਆਂ, ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ। ਕਦੀ ਮੈਂ ਇੱਧਰ ਦੇਖ ਨਹੀਂ ਸਾਂ, ਕਦੀ ਮੈਂ ਉੱਧਰ ਦੇਖ ਨਹੀਂ ਸਾਂ, ਪਰ ਇਹ ਵੇ ਕਿ ਮੈਂ ਕੀ ਕਹਿੰਦੇ ਨੇ ਆਪਣਾ ਲੱਗੀ ਰਹੀ। ਤੇ ਤੁਹਾਡੇ ਸਾਰਿਆਂ ਦੇ ਮੁਹੱਬਤਾਂ ਦਾ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਆ ਗਏ। अस्सलाम वालेकुम। मुस्तफ़ा साहब बाहर आए ने, पर मुस्तफ़ा साहब का मूड पता नहीं क्यों ख़राब है। इधर आके कहो ना, सबको पता तो चले। नहीं ऐसे सीधे इधर अस्सलाम वालेकुम सोनिया। अस्सलाम वालेकुम सोनी। आज मुझे रफी के घर लेके जाओ। आप कह रहे थे आप अच्छा इधर आके मेरी बात सुनो, अच्छे से करो, फिर हम चलते हैं राफी के घर, ठीक है? हम अभी जाएंगे। हाँ अभी जाएंगे। आज हमने राफी के घर तो इनवाइट है, हम खाना हमने वहीं खाना है। मम्मा को नहीं बताओ। मम्मा को बताना है, मम्मा ने भी जाना है, मम्मा ने भी जाना है साथ में। हम सबको ईना बाजी ने बुलाया वहाँ पे राफी हाउस कि सब हम खाना वहाँ पे इकट्ठे होके खाएंगे। अभी चलते हैं ना, अभी अभी मम्मा गई है ना, मम्मा की आई का चेकअप है ना, मम्मा आ जाए फिर हम चलते हैं सब, ठीक है ना? क्या हुमार चाचू पर सो रहे हैं अभी, अभी उठते हैं फिर हम सब चलेंगे वहाँ जाके खाना खाएंगे, गपशप करेंगे, मज़ा आएगा। तो चलो शबीर हुसैन अंकल को ज़रा गाना तो सुना दो। कौन सा गाना उन्होंने लिखा था? सोनियो नाराज़गी ते नहीं, गल दिल दी जे कह दिया। मुस्तफ़ा दी शुक्र है, अल्हम्दुलिल्लाह तबीयत बेहतर है। हाँ चलते हैं बेटे। नहीं अभी नहीं जा रहे, अभी मम्मा आ जाए ना, मम्मा आ जाए फिर चलेंगे, अभी जाना है हमने। और राफिद अभी मॉस्क गए होंगे ना, अभी घर पे नहीं होंगे, बस अभी हम वो आ जाए मॉस्क से और फिर हम भी चलते हैं, ठीक है ना? मेरा बहुत अच्छा बेटा है ये। मुस्तफ़ा कह रहे हैं मैं वहाँ जाके प्रॉमिस एक किया मुस्तफ़ा ने मेरे साथ। मुस्तफ़ा प्रॉमिस किया है ना आपने? क्या प्रॉमिस किया है ज़रा इस पे बता दो, क्या प्रॉमिस किया है? क्या प्रॉमिस किया है? कह रहे मैं आपको बहुत मिस करूँगा। मैंने कहा मैं भी आपको मिस करूँगी। तो कहना कि चलो मैं तुम रोज़ कॉल करया करांगा, तुसी परेशान ना होवो, मैं तुम रोज़ कॉल करया करांगा। मैं कहा चलो ठीक है, देखने आ तू भी इत्थे ते असी भी इत्थे। ते ओ एक गाना सी ना, मेरे पिया गए रंगून, किया है वहाँ से टेलीफोन, तुम्हारी याद सताती है, तुम्हारी याद सताती है। मेरे पिया गए रंगून, किया है वहाँ से टेलीफोन, तुम्हारी याद सताती है। तो चलो बई हुण असीं अंदर चलने आ, पसीने काफ़ी आ गए ने मैनू भी। हुण दिल साड़ा भी कर रहा है कि असीं कोई ठंडी ठंडी आइसक्रीम खाइए या कोई जाके ठंडा ठंडा। हैं कहाँ जाना है? हाथी के घर बेटे, वो सब स्कूल गए होंगे ना, वो कोई मदरसे गया होगा। अब ये टाइम नहीं है किसी के घर में जाने का, अभी थोड़ी देर के बाद ईसा के घर जा। आज तो मुस्तफा ने सारे यारों सबसे मिलना है ना,
अच्छा अच्छा पहले यार मुझे अभी जाना है। अच्छा अच्छा मैं लेके चल, अच्छा मैं लेके चल, अच्छा मैं लेके चलती हूँ अपने बेटे को। मेरा बेटा बहुत अच्छा है, ये मेरा बेटा बहुत अच्छा है। मेरा रात को क्या चीज़ आ गई थी, क्या आ गया था? स्पाइडर। स्पाइडर आ गया था, इससे मुझे भी डरा दिया। कैसे चीख मारी थी, ओए ओए ओए, ਇਹਨੇ ਮੈਨੂੰ ਵੀ ਡਰਾ ਦਿੱਤਾ ਸੀ। अब बिली वॉकर। अब बिल्ली पोक मैं नहीं हूँ, आपने मुझे डरा दिया। आप तो कहते मैं बहादुर हूँ, मैं ब्रेव हूँ। हैं? अच्छा चलो अंदर चल के ना थोड़ा सा पानी वानी पी ले, फिर चलते हैं, ठीक है? तो पानी पी ले, चल हाँ चलते हैं। अच्छा अब पानी पियो फिर हम। हाँ बस ये ख़त्म कर लो, बात ख़त्म कर लो, ठीक है? सब लोग ये नहीं ना कहें कि मुस्तफ़ा कितने गंदे बच्चे हैं, कहना ही नहीं मान रहे। ये तो नहीं कहेंगे ना, शबीर हुसैन अंकल को कहेंगे भी ये तो अपनी दादाई का कहना ही नहीं मान रहे हैं, कैसे बच्चे हैं ये? सबको सबको कह दो कि हम परसों जा रहे हैं, सब सोनियों को खुदा हाफिज़ कह दो, अल्लाह हाफिज़ कह दो। सोनी नहीं सही करके कहो ना, अल्लाह हाफिज़ सोनियो। आप हमें कॉल किया करोगे, फिर मुस्तफ़ा मुझे कॉल करेंगे ना, तो फिर मैं साथ साथ सबको बताया करूँगी भी आज मुस्तफ़ा की कॉल आई है। ਤੇ ਚਲੋ ਜੀ ਹੁਣ ਮੈਂ ਅੰਦਰ ਚੱਲਦੀ ਆ। ਮੁਸਤਫਾ ਹੁਣ ਪਿੱਛੇ ਪੈ ਗਿਆ। ਮੁਸਤਫਾ ਜਿਹੜੀ ਸ਼ਾਇਦ ਪਿੱਛੇ ਪੈਂਦਾ ਹੈ ਨਾ, ਬਸ ਫਿਰ ਪਿੱਛਾ ਛੁਡਾਉਣਾ ਜਿਹੜਾ ਨਾ ਇਹਦੇ ਕੋਲੋਂ ਮੁਸ਼ਕਿਲ ਹੋ ਜਾਂਦਾ ਵੇ। ਤੇ ਜਦੋਂ ਅਸੀਂ ਛੋਟੇ ਹੁੰਦੇ ਸਨ, ਮੈਂ ਕਿਹਾ ਸੀ ਤੁਹਾਨੂੰ ਆਈਸਕ੍ਰੀਮ ਦੇ ਹਵਾਲੇ ਨਾਲ ਗੱਲ ਕਰਾਂਗੀ। ਅਸੀਂ ਕਦੀ ਜ਼ਿੰਦਗੀ 'ਚ ਜਦੋਂ ਬਹੁਤ ਛੋਟਾ ਸਾਡਾ ਬਚਪਨ ਜਿਹਨੂੰ ਕਹਿ ਲਓ, ਕਦੀ ਕੋਈ ਸ਼ੌਪ ਸਾਡੇ ਇਲਾਕੇ 'ਚ ਹੈ ਹੀ ਨਹੀਂ ਸੀ ਕਿ ਆਈਸਕ੍ਰੀਮ ਦੀ ਕੋਈ ਦੁਕਾਨ। ਬਸ ਪਰਚੂਨ ਦੀਆਂ ਦੁਕਾਨਾਂ ਹੁੰਦੀਆਂ ਸਨ, ਸਬਜ਼ੀ ਦੀਆਂ ਦੁਕਾਨਾਂ, ਮਟਕੇ ਦੀਆਂ ਦੁਕਾਨਾਂ, ਇੱਕ ਪੱਠੀ ਹੁੰਦੀ ਸੀ ਸਾਡੇ, ਉਹ ਵੀ ਥੋੜ੍ਹਾ ਦੂਰ ਬਾਜ਼ਾਰ ਸੀ। ਬਾਕੀ ਸਾਡੇ ਮੁਹੱਲੇ 'ਚ ਇੱਕ ਸ਼ਰਤੀਆ ਮਿੱਠੇ ਵਾਲਾ ਹਿਸਾਬ ਹੁੰਦਾ ਸੀ ਕਿ ਸ਼ਰਤੀਆ ਮਿੱਠੇ ਵਾਲਾ ਇੱਕ ਦੁਕਾਨ ਵੀ ਨਹੀਂ ਸੀ ਸਾਡੇ ਮੁਹੱਲੇ 'ਚ, ਕੋਈ ਨਹੀਂ ਸੀ। ਫਿਰ ਉਹ ਆਹਿਸਤਾ ਆਹਿਸਤਾ ਇੱਕ ਪਰਚੂਨ ਦੀ ਦੁਕਾਨ ਬਣ ਗਈ ਇਸ ਤਰ੍ਹਾਂ ਕਰਕੇ। ਪਰ ਇਹ ਆਈਸਕ੍ਰੀਮ ਔਰ ਕੋਲਾ ਔਰ ਇਹ ਚੀਜ਼ਾਂ ਮਸ਼ਹੂਰ, ਇਹ ਸਾਡੇ ਬਚਪਨ 'ਚ ਚੀਜ਼ਾਂ ਨਹੀਂ ਸਨ। ਅਤੇ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਘਰ ਵਿੱਚ ਆਈਸਕ੍ਰੀਮ ਬਣਾਈ ਜਾਂਦੀ ਸੀ। ਜਦੋਂ ਗਰਮੀਆਂ ਆਉਂਦੀਆਂ ਸਨ, ਸਾਡੇ ਅੱਬੂ ਨੇ ਕਹਿਣਾ ਅਕਸਰ ਘਰਾਂ ਵਿੱਚ ਫਿਰ ਆਈਸਕ੍ਰੀਮ ਘਰ ਬਣਦੀ ਹੁੰਦੀ ਸੀ। ਬਾੜੇ ਸਾਹਮਣੇ ਸਾਡੇ ਘਰ ਦੇ ਸਾਹਮਣੇ ਇੱਕ ਬਾੜਾ ਸੀ, ਖਾਲਿਸ ਦੁੱਧ ਉੱਤੋਂ ਲੈ ਕੇ ਆਉਣਾ, ਚੰਗੀ ਤਰ੍ਹਾਂ ਉਹਨੂੰ ਕਾੜਨਾ, ਚੰਗੀ ਤਰ੍ਹਾਂ ਕਾੜ ਕੇ ਫਿਰ ਉਹਦੇ ਵਿੱਚ ਬਦਾਮ ਪਿਸਤੇ ਪੈਂਦੇ ਸਨ, ਮਿੱਠਾ ਪਾ ਕੇ ਉਹਨੂੰ ਗਾੜਾ ਕਰਕੇ ਬਦਾਮ ਪਿਸਤੇ ਪਾ ਕੇ ਕੱਟਣਾ ਉਹਨੂੰ ਬਦਾਮ ਪਿਸਤਿਆਂ ਨੂੰ। ਫਿਰ ਉਸ ਤੋਂ ਬਾਅਦ ਉਹ ਇੱਕ ਬਾਹਰੋਂ ਹੁੰਦਾ ਸੀ ਲੱਕੜ ਦਾ ਫਰੇਮ, ਇਸ ਤਰ੍ਹਾਂ ਲੱਕੜ ਦਾ, ਜਿਵੇਂ ਕੂਲਰ ਸਟਾਈਲ ਦੇ ਨਾ, ਕੂਲਰ ਤੇ ਸਿੱਧਾ ਹੁੰਦਾ ਨਾ, ਥੋੜ੍ਹਾ ਜਿਹਾ ਢੋਲਕੀ ਸਟਾਈਲ ਦੀ ਇੱਕ ਮਸ਼ੀਨ ਹੁੰਦੀ ਸੀ ਕਿ ਹਲਕਾ ਹਲਕਾ, ਔਰ ਅੰਦਰ ਉਹਦੇ ਫਿਰ ਲੋਹੇ ਦਾ ਪੂਰਾ ਹੁੰਦਾ ਸੀ ਜਿਹੜਾ ਬਰਤਨ ਹੁੰਦਾ ਸੀ। ਔਰ ਉਹਦੇ ਸੈਂਟਰ 'ਚ ਜਿਹੜੀ ਜਗ੍ਹਾ ਹੁੰਦੀ ਸੀ ਨਾ, ਉੱਥੇ ਬਰਫ਼ ਪਾਈ ਜਾਂਦੀ ਸੀ। ਬਰਫ਼ ਲੈ ਕੇ ਆਣੀ ਇੰਨੀ ਦੂਰੋਂ ਜਾ ਕੇ, ਔਰ ਬਰਫ਼ ਦੇ ਨਾਲ ਇੱਕ ਚੀਜ਼ ਹੋਰ ਪੈਂਦੀ ਹੁੰਦੀ ਸੀ, ਪਤਾ ਨਹੀਂ ਉਹ ਕੀ, ਕੁਝ ਮਸਾਲਾ ਟਾਈਪ ਕੋਈ ਚੀਜ਼ ਹੁੰਦੀ ਸੀ। ਬਰਫ਼ ਪਾ ਕੇ ਔਰ ਫਿਰ ਚਾਰ ਚਫੇਰੇ ਬਰਫ਼ ਪਾ ਦੇਣੀ, ਲੱਕੜੀ ਨੇ ਬਰਫ਼ ਰੋਕ ਲੈਣੀ, ਨਾਲ ਹੁੰਦਾ ਸੀ ਲੋਹੇ ਜਿਹੇ ਦਾ ਬਰਤਨ, ਤੇ ਬਾਹਰ ਹੁੰਦੀ ਸੀ ਮਸ਼ੀਨ, ਸਿਲਾਈ ਮਸ਼ੀਨ ਵਾਂਗਰ ਇੱਕ ਹੱਥੀ, ਜਿਵੇਂ ਸਿਲਾਈ ਮਸ਼ੀਨ ਹੁੰਦੀ ਹੈ ਨਾ ਹੱਥ ਵਾਲੀ, ਇਸ ਤਰ੍ਹਾਂ ਇੱਕ ਹੱਥੀ ਲੱਗੀ ਹੁੰਦੀ ਸੀ। ਬਸ ਫਿਰ ਉਹਨੂੰ ਹਿਲਾਈ ਜਾਣਾ। ਉਹ ਦੁੱਧ ਦੇ ਅੰਦਰ ਵੀ ਇੱਕ ਚਮਚਾ ਜਿਹਾ ਔਰ ਲੱਗਿਆ ਹੁੰਦਾ ਸੀ, ਉਹ ਪੂਰਾ ਦੁੱਧ ਅੰਦਰੋਂ ਹਿਲਦਾ ਸੀ। ਚਾਰੋਂ ਪਾਸੇ ਉਹਨੂੰ ਠੰਡ ਪੈਂਦੀ ਸੀ, ਉਹਨੂੰ ਹਿਲਾਈ ਜਾਣਾ। ਫਿਰ ਇੱਕਦਮ ਬਾਹਰ ਰੁਕ ਥੱਕ ਜਾਣੀ, ਤੇ ਦੂਜੇ ਨੇ ਫਿਰ ਕਹਿਣਾ ਕਿ ਚਲੋ ਵੀ ਹੁਣ ਤੂੰ ਕਰ ਆਈਸਕ੍ਰੀਮ ਖਾਣੀ ਹੈ, ਆਓ ਫਿਰ ਮੈਦਾਨ ਵਿੱਚ ਕਿ ਇਹਨੂੰ ਫੇਰੋ। ਫਿਰ ਉਹਨੂੰ ਇਸ ਤਰ੍ਹਾਂ ਕਰਕੇ ਫੇਰਨਾ ਕਰਨਾ, ਬੜੀ ਜਿੱਦੋ ਜਹਿਦ ਔਰ ਬੜੀ ਤਾਰੀਖੀ ਜਿੱਦੋ ਜਹਿਦ ਤੋਂ ਬਾਅਦ ਫਿਰ ਉਹ ਆਈਸਕ੍ਰੀਮ ਤਿਆਰ ਹੁੰਦੀ ਸੀ। ਫਿਰ ਬਸ ਬਈ ਪਿਆਲੀਆਂ 'ਚ ਕੱਢ ਕੇ ਦੇ ਦਿੱਤੀ ਜਾਂਦੀ ਸੀ ਬੱਚਿਆਂ ਨੂੰ, ਤੇ ਬੱਚੇ ਉਹ ਠੰਡੀ ਠੰਡੀ ਆਈਸਕ੍ਰੀਮ ਖਾ ਲੈਂਦੇ ਸਨ। ਉਸ ਤੋਂ ਇਲਾਵਾ ਇਸ ਸ਼ੌਪ ਤੋਂ ਜਾ ਕੇ ਖਰੀਦਣੀ ਜਾਂ ਸ਼ੌਪ ਤੋਂ ਲੈ ਕੇ ਖੜੀ, ਉਹ ਬਿਲਕੁਲ ਅਸੀਂ ਆਪਣੇ ਬਚਪਨ 'ਚ ਕੋਈ ਐਸੀ ਨਹੀਂ ਦੇਖੇ। ਤੇ ਉਹ ਬਚਪਨ 'ਚ ਯਾਦ ਆਉਂਦਾ ਬਿਲਕੁਲ ਖਾਲਿਸ ਦੁੱਧ ਦੀ ਜਿਹੜੀ ਘਰ ਵਿੱਚ ਹੁੰਦੀ ਸੀ ਨਾ, ਉਹ ਅਸੀਂ ਖਾਧੀ ਹੋਈਏ। ਸਾਡੇ ਅੱਬੂ ਬਣਾਉਂਦੇ ਹੁੰਦੇ ਸਨ ਲੱਜਾ, ਪਰ ਪੂਰਾ ਘਰ ਹੀ ਸਮਝੋ ਲੱਗਿਆ ਹੁੰਦਾ ਸੀ। ਮੁਸਤਫਾ ਦੇਖੋ ये फुटबॉल के लिए लगाया उन्होंने, ये देखो। तो वो भी साढ़े अब्बू सब अल्लाह जन्नत नसीब करे। हाँ बास्केटबॉल के लिए, अच्छा। साढ़े अब्बू बनाते होंगे सन, तो असी फिर खाने होंगे सन। ਇਹ जी यादां ने साड़ियाँ गर्मियां च गोले गंडे खाने स्कूल तो बाहर, ਤੇ ਗੋਲੇ ਗੰਡੇ ਵਾਲੇ ਔਰ ਤੀਲੀ ਦੇ ਉੱਪਰ ਲਾ ਕੇ ਬਰਫ਼ ਨੂੰ ਕਸ਼ ਕਰਕੇ और फिर ਉਹਨੂੰ दे देंगे। देखिए ज़रा, अच्छा बास्केटबॉल के लिए ये किसने लगाया है? अच्छा ये लगाया नहीं है, ये ऐसे रखा हुआ है। अच्छा भाई ये किसी ने, वह कमाल भाई के बच्चों ने रखा है ये। नहीं ये वाले जो कमाल भाई है ना, तो उसके बच्चे कितने हैं? हाँ उनके बच्चे कतर भी यहाँ भी तो रहते हैं ना,
ਤੇ ਇਸ ਤਰ੍ਹਾਂ ਜੀ ਅਸੀਂ ਗੋਲੇ ਗੰਡੇ ਖਾਦੇ ਹੋਏ ਨੇ। ਹਾਂ, ਗੋਲਾ ਗੰਡਾ ਅਸੀਂ ਬਹੁਤ ਖਾਦਾ ਬਚਪਨ 'ਚ। ਆਈਸਕ੍ਰੀਮ ਤਾਂ ਨਹੀਂ ਸੀ, ਗੋਲਾ ਗੰਡਾ ਇਸ ਤਰ੍ਹਾਂ ਹੁੰਦਾ ਸੀ, ਟੱਲੀ ਲੱਗੀ ਹੁੰਦੀ ਸੀ ਉਹਨੂੰ। अच्छा एक मिनट तो रुको, आओ हम आइसक्रीम खाएं थोड़ी सी फिर चलते हैं, ठीक है। तो टल्ली लगी होंगी सी रेड़ी नूं, तो उन्हें ऐसा खिंचना टन 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 तो यहाँ पर आ जाता सी कुल्फियाँ वाला, तो कुल्फी खा लेनी, वो भी बहुत बाद च। लेकिन जिस जमाने की मैं गल कर रही हूँ उस जमाने ते गोला गंडा ही होंदा सी, वो भी स्कूल तो बाहर होंदा सी और महल्ले च कोई दुकान नहीं होंदी सी, आइसक्रीम असी खा नहीं सकते सा। चलो जी हुण असीं अंदर चलने आ ते जाके ठंडी ठंडी आइसक्रीम खाइए। ओए होए होए, गर्मी लग गई। रात को आपने जो मुझे डराया ना, मेरी तबीयत बड़ी खराब हो गई थी। ओए होए होए होए, ओए वाकई बड़ी गर्मी आज। मेरा भी अंदर ते अंदर आई है, कुछ नजर ही नहीं पे आंदा। ओए होए होए, इन्नी गर्मी है और बई इत्थे दी धुप्प बड़ी खालिस है। साडे राफे दा रंग बिल्कुल सड़ जांदा है। मेरा भी देखो थोड़ी देर है, देखो गई हाँ ते यह देखो कि तफड़ बन गया, पूरा सड़ गई है स्किन। ओए होए होए, इत्थे दी जिहड़ी धुप्प बड़ी खतरनाक है। तो चलो भी मैं तो अपनी स्किन साड़ के आ गई। साडे नाल गल्लां कीतियां, हैड टू हैड हो के मैं गई सा, चश्माटो बन गए, पर फिर भी सारा स्किन देखो, ए देखो सारी स्किन सड़ गई है मेरी थोड़ी देर विच। तो भी असी आइसक्रीम कट के रख लीए, ए देख लो ठंडी ठंडी आइसक्रीम। रात को भी असी खाधी सी ना स्ट्रॉबेरी पा के, लेकिन यह डब्बा तो बिल्कुल खत्म होया, दूसरे डब्बे में होएगी। तो यह यूसुफ ने कहा मैं कुल्फी खानी, लेकिन चला गया वे यूसुफ और इन्होंने कट के, लेकिन मैं खा के देखनी हाँ कि कुछ सुकून मिले ठंडा ठंडा। मैंने तो अपनी स्किन ते हैरत पई हुंदी है, ला इन्नी देर च सड़ गई सारी स्किन। देखो कितनी तेज़ धुप्प है। इत्थे साडे राफे का भी यही हशर होंदा है कि धुप्प विच तुसीं निकलदे हो ना, अज बहुत सारे बच्चों के, अज साडे राफे का भी अगर वो बाहर निकलिया होएगा, वैसे तो छुट्टियां ने शायद घर ही उन्होंने रखिया होवे, लेकिन बाहर निकलोगे स्किन फौरन तुहाडी सड़ जाती है। और इत्थे तदे है प्रोडक्ट इन्ने चलते हैं कि स्किन लाओ और प्रोटैक्शन वास्ते वास्ते कभी खैर इन्ना एहतियात की नहीं, इस तरह सारी जिंदगी रहते रहे। हुण असीं की एहतियात करनी है, लेकिन अजकल बहुत सारिया स्किन केयर के हिसाब नाल चीज़ां आ गई ने कि बाहर निकलो सन ब्लॉक ला के निकलो, तो ये करो तो वो करो। तो वाकई सही कहते हैं जोड़े कहते हैं ना, बिल्कुल ठीक कहते हैं। मैं थोड़ी देर से अंदाज़ा मैं कर लिया कि बिल्कुल ठीक कहते हैं। देख लो सड़ गई तुहाडे सामने सामने मैं निकली हाँ और सारा तबाहियां फिर गई ने। तो चलो कोई गल नहीं, हो जाएगा ठीक। असीं हुण खाने ठंडी ठंडी आइसक्रीम, तो तुहानूं कहनी खुदा हाफिज़। ते नाल मैं कहनी कि भी कॉमेंट करना ना भुलियो, खुदा दा वास्ता। खासा टाइम हो गया वे मेरी हाले मैं वीडियो अपलोड करनी है और फिर मैं उस बाद थंबनेल बनाना है करना है, पर है कि चलो कोई गल नहीं। तुहाडे नाल खासी अच्छी गपशप की उहदे हवाले दे नाल भी, और अपनी बचपन दी यादां भी तुहाडे नाल मैं शेयर कीतियां। ते तुहानूं कतर दे हवाले नाल भी दस्सिया कि कतर बड़ा चंगा मुल्क है। तो बई जिहड़ा जाना चाहे, वैसे भी कोई वेकेशन वास्ते जाना चाहे, कोई सैर करने वास्ते जाना चाहे, बहुत अच्छा, बहुत अच्छी जगह है, ज़रूर जाओ कि अच्छा लगेगा तुहानूं उत्थे जाके। तो फिर मेरे लिए अल्लाह हाफिज़, रब रखा। तो रूबी का कॉमेंट का इंतज़ार रहेगा, क्योंकि कतर के हवाले ना, क्योंकि कतर रह चुके हैं ना वो, तो इस तो उन्होंने कॉमेंट का मैंने इंतज़ार रहेगा। अल्लाह हाफिज़, रब रखा।